ਯੂ ਵੀਜ਼ਾ ਕੀ ਆ? ਕੀ ਕੌਣ-ਕੌਣ ਇਸ ਦੇ ਅੰਡਰ ਆਉਂਦਾ? ਕੀ ਹੈਗਾ ਆ? ਮੋਟੀ-ਮੋਟੀ ਗੱਲ ਤਾਂ ਇੰਨੀ ਕੁ ਅਸੀਂ ਜਾਣਦੇ ਹਾਂ ਵੀ ਜੇ ਕਿਸੇ ਦੇ ਨਾਲ ਕੁੱਟਮਾਰ ਜਾਂ ਕੁਛ ਏਦਾਂ ਦੀ ਚੀਜ਼ ਹੋਵੇ ਜਾਂ ਉਹ ਜਦੋਂ ਕੋਈ ਪੁਲਿਸ ਦੀ ਮਦਦ ਕਰਦਾ ਆ ਤਾਂ ਉਹਦੇ ਲਈ ਇਹ ਯੂ ਵੀਜ਼ਾ ਜਿਹੜਾ ਸਪੈਸ਼ਲ ਬਣਾਇਆ ਗਿਆ ਆ। ਪਰ ਜੇ ਤੁਸੀਂ ਸਾਨੂੰ ਵਿਸਥਾਰ ਦੇ ਵਿੱਚ ਦੱਸੋ ਵੀ ਕੀ ਹੈਗਾ ਐਗਜ਼ੈਕਟਲੀ? ਜੀ, ਪਹਿਲਾਂ ਤਾਂ ਆਪਾਂ ਜੀ ਇਹਦੇ ਵਿੱਚ ਗੱਲ ਕਰਾਂਗੇ ਜਿੱਦਾਂ ਆਪਾਂ ਫੈਮਿਲੀ ਬੇਸ ਦੇ ਵਿੱਚ ਕੈਟਾਗਰੀਜ਼ ਹੁੰਦੀਆਂ ਨਾ F1, F2, F3, F4 ਜੀ। ਯੂ ਵੀਜ਼ੇ ਦੇ ਵਿੱਚ ਵੀ 5 ਕੈਟਾਗਰੀਜ਼ ਜਿਹੜੀਆਂ ਆਉਂਦੀਆਂ। ਸੋ U1 ਵੀਜ਼ਾ ਜਿਹੜਾ ਹੁੰਦਾ ਮੇਨ ਬੰਦਾ ਜਿਹਨਾਂ ਕ੍ਰਾਈਮ ਹੋਇਆ। ਠੀਕ ਹੈ। ਤੇ U2 ਹੋ ਗਿਆ ਉਹਦਾ ਸਪਾਊਸ, ਘਰ ਵਾਲਾ ਘਰ ਵਾਲੀ ਜਿਹਨਾਂ ਉਹ ਵਿਆਹ ਹੋਏ ਸੀਗੇ ਉਹਨਾਂ ਦੇ ਵੀਜ਼ੇ ਦੀ ਆਪਸ਼ਨ। U3 ਹੋ ਗਿਆ ਉਹਨਾਂ ਦੇ ਬੱਚੇ। U4 ਹੋ ਗਿਆ ਉਹਨਾਂ ਦੇ ਪੇਰੈਂਟ ਤੇ U5 ਹੋ ਗਿਆ ਉਹਨਾਂ ਦੇ ਭੈਣ ਭਰਾ। ਸੋ ਜਿੱਦਾਂ ਫੈਮਿਲੀ ਬੇਸ ਦਾ ਸੇਮ ਇਹਦੇ ਵਿੱਚ U1, 2, 3, 4, 5। ਸੋ ਆਪਾਂ ਡਿਟੇਲ 'ਚ ਬਾਅਦ 'ਚ ਜਾਵਾਂਗੇ। ਸੋ ਸਾਰਿਆਂ ਨੇ ਇਹ ਨਹੀਂ ਕਿਸੇ ਨੇ ਸਮਝਣਾ ਕਿ ਪੇਰੈਂਟਸ ਦਾ ਤੇ ਭੈਣ ਭਰਾ ਦਾ ਵੀ ਯੂ ਵੀਜ਼ਾ ਨਾਲ ਲੱਗ ਜਾਣਾ। ਜਿਹੜਾ ਪੇਰੈਂਟ ਸੋ ਜ਼ਿਆਦਾਤਰ ਜਿਹੜਾ ਹੈਗਾ ਮੇਨ ਯੂ ਵੀਜ਼ੇ ਵਾਲੇ ਬੰਦੇ ਦਾ ਤੇ ਸਪਾਊਸ ਦਾ ਤੇ ਬੱਚਿਆਂ ਦਾ ਲੱਗਦਾ। ਪੇਰੈਂਟਸ ਤੇ ਸਿਬਲਿੰਗ ਲਈ ਸਿਰਫ ਉਦੋਂ ਐਕਸੈਪਸ਼ਨ ਆ ਜਦੋਂ ਜਿਹੜੇ ਬੰਦੇ ਨਾਲ ਕ੍ਰਾਈਮ ਹੋਇਆ ਉਹ 21 ਸਾਲ ਤੋਂ ਥੱਲੇ ਆ। ਮਤਲਬ ਕਿ ਉਹ ਆਪਣੇ ਪੇਰੈਂਟਸ ਤੇ ਡਿਪੈਂਡੈਂਟ ਆ, ਵਿਆਹ ਨਹੀਂ ਹੋਇਆ ਤੇ ਉਹਦੇ ਜਿਹੜੇ ਭੈਣ ਭਾਈ ਆ 18 ਸਾਲ ਤੋਂ ਛੋਟੀ ਉਮਰ ਦੇ ਆ। ਸੋ ਮਤਲਬ ਕਈ ਵਾਰੀ ਜੇ ਕੋਈ ਪੂਰਾ ਪਰਿਵਾਰ ਆਇਆ ਹੋਇਆ ਉਰੇ ਤਾਂ ਕਿਸੇ 21 ਸਾਲ ਤੋਂ ਛੋਟੇ ਜਵਾਕ ਨਾਲ ਜਦੋਂ ਕ੍ਰਾਈਮ ਹੋ ਜਾਂਦਾ ਉਹ ਫਿਰ ਯੂ ਵੀਜ਼ਾ ਆਪਣੇ ਪੇਰੈਂਟਸ ਤੇ ਭੈਣ ਭਰਾ ਲਈ ਫਾਈਲ ਕਰ ਸਕਦਾ। ਓਕੇ, ਠੀਕ ਹੈ। ਤੇ ਸਪੈਸੀਫਿਕ ਜੇ ਮੈਂ ਸਿਨੈਰੀਓ ਦੇਵਾਂ, ਬੱਚਾ ਕਈ ਵਾਰੀ ਜਿੱਦਾਂ ਸਟੋਰ 'ਚ ਗਿਆ ਉੱਥੇ ਜਾ ਕੇ ਕੋਈ ਕ੍ਰਾਈਮ ਹੋ ਗਿਆ ਹਨਾ। ਉਹਦੇ ਵਿੱਚ ਇਹ ਆ ਕਿ ਘਰ ਜੇ ਉਹ ਐਜ਼ ਅ ਫੈਮਿਲੀ ਯੂਨਿਟ ਇੱਥੇ ਰਹਿ ਰਿਹਾ ਘਰ ਦੇ ਆ ਨਾਲ ਸਿਬਲਿੰਗ ਆ ਤਾਂ ਉਹ ਸਿਨੈਰੀਓ ਦੇ ਵਿੱਚ ਸਾਰੇ ਜਾਣਿਆਂ ਨੂੰ ਜਿਹੜਾ ਫਾਇਦਾ ਹੋ ਸਕਦਾ। ਸੋ ਇਹ ਤੁਸੀਂ ਦੇਖਣਾ ਕਿ ਆਪਣਾ ਹੁਣ ਜਿਹੜਾ ਯੂ ਵੀਜ਼ੇ ਵਾਲਾ ਕੇਸ ਆ ਪੋਜੀਸ਼ਨ ਕਿੱਦਾਂ ਕਰਨਾ ਕਿ ਪ੍ਰਾਇਮਰੀ ਕਿੰਨੇ ਬਣਨਾ। ਸੋ ਸੇਮ ਥਿੰਗ ਆ ਜਿੱਦਾਂ ਆਪਾਂ ਅਸਾਈਲਮ 'ਚ ਘਰ ਵਾਲਾ ਘਰ ਵਾਲੀ ਆਉਂਦੇ ਆ ਤਾਂ ਤੁਸੀਂ ਉਹ ਦੋਨਾਂ ਦਾ ਦੇਖਦੇ ਹੋ ਕਿ ਦੋਨਾਂ ਦੇ ਫੈਕਟਸ ਕੀ ਸੀਗੇ ਕਿ ਘਰ ਵਾਲੇ ਨੂੰ ਕੇਸ ਲਾ ਕੇ ਜ਼ਿਆਦਾ ਫਾਇਦਾ ਹੈ ਕਿ ਘਰ ਵਾਲੀ ਦਾ ਕੇਸ ਜ਼ਿਆਦਾ ਸਟਰੋਂਗ ਹੈ। ਸੋ ਸੇਮ ਥਿੰਗ ਜਿਹੜੀ ਯੂ ਵੀਜ਼ੇ ਦੇ ਵਿੱਚ ਆ ਕਿ ਸਿਬਲਿੰਗਸ ਦਾ ਪੇਰੈਂਟਸ ਦਾ ਜੇ ਵੇਖਣਾ ਤਾਂ 21 ਸਾਲ ਤੋਂ ਥੱਲੇ ਬੱਚੇ ਦੇ ਨਾਲ ਜੇ ਕ੍ਰਾਈਮ ਹੋਇਆ ਉਹ ਤੁਹਾਡੇ ਲਈ ਜ਼ਿਆਦਾ ਬੈਨੀਫਿਸ਼ੀਅਲ। ਉਹਦਾ ਸਿੰਪਲ ਰੀਜ਼ਨ ਇਹ ਹੈਗਾ ਕਿ ਜਿਹੜੀ ਸਾਈਕ ਇਵੈਲੂਏਸ਼ਨ ਆ ਜਿਹੜੀ ਮੈਂਟਲ ਹੈਲਥ ਅਸੈਸਮੈਂਟ ਆ ਰਿਪੋਰਟ ਆ ਉਹ ਬੱਚੇ ਦਾ ਕਿਉਂਕਿ ਫਾਰਮੇਟਿਵ ਈਅਰਸ ਹੁੰਦੇ ਆ ਬ੍ਰੇਨ ਅਜੇ ਫੁੱਲੀ ਡਿਵੈਲਪ ਨਹੀਂ ਹੋਇਆ। ਜਿਹੜਾ ਹੈਗਾ ਆਰਗੂਮੈਂਟਸ ਤੁਸੀਂ ਜ਼ਿਆਦਾ ਪੇਸ਼ ਕਰ ਸਕਦੇ ਹੋ ਕਿ ਜੇ ਕੋਈ ਵੀ ਪਰਟੀਕੂਲਰ ਕ੍ਰਾਈਮ ਆ ਉਹਦੇ ਨਾਲ ਬੱਚੇ ਨੂੰ ਕੀ ਫਰਕ ਪਊਗਾ। ਠੀਕ ਹੈ। ਸੋ ਓਕੇ, ਪਰ ਇਸ ਵਿੱਚ ਸ਼ਰਤ ਇਹ ਆ ਵੀ ਬੱਚੇ ਦੇ ਨਾਲ ਜੇ ਮੰਨ ਲਓ ਹੋਇਆ ਵੀ ਉਹਦੇ ਪਰਿਵਾਰ ਜਾਂ ਉਹਦੇ ਸਿਬਲਿੰਗ ਨਾਲ ਇੱਥੇ ਅਮਰੀਕਾ 'ਚ ਹੋਣੇ ਚਾਹੀਦੇ ਆ। ਜ਼ਰੂਰੀ ਨਹੀਂ ਹੈ ਕਿ ਨਾਲ ਹੋਣੇ ਚਾਹੀਦੇ ਆ, ਬਾਹਰੋਂ ਵੀ ਆ ਸਕਦੇ ਆ। ਠੀਕ ਹੈ। ਕੁਛ ਇੱਕ ਰਿਕੁਆਇਰਮੈਂਟਸ ਹੈਗੀਆਂ ਹਾਂਜੀ, ਪਰ ਜ਼ਿਆਦਾਤਰ ਜਿਹੜਾ ਯੂਜ਼ ਕਰਦੇ ਆ ਪ੍ਰੋਗਰਾਮ ਉਹ ਓਬਵੀਅਸਲੀ ਐਜ਼ ਅ ਫੈਮਿਲੀ ਯੂਨਿਟ ਇੱਥੇ ਹੁੰਦੇ ਆ। ਜੀ ਜੀ। ਸੋ ਹੁਣ ਜੇ ਸਾਨੂੰ ਤੁਸੀਂ ਦੱਸੋ ਵੀ ਯੂ ਵੀਜ਼ਾ ਕੀ ਹੁੰਦਾ? ਕਾਂਗਰਸ ਨੇ ਕਾਹਤੇ ਇਹ ਚੀਜ਼ ਯੂ ਵੀਜ਼ਾ ਪ੍ਰੋਗਰਾਮ ਬਣਾਇਆ? ਕੀ ਪਰਪਸ ਸੀ ਉਸ ਦੇ ਪਿੱਛੇ? ਇਹ ਐਕਚੁਅਲੀ ਇਹਨਾਂ ਦੇ ਹੱਥ ਇਹ ਐਕਸੀਡੈਂਟਲੀ ਕਹਿ ਲਓ ਇੱਕ ਤਰੀਕੇ ਨਾਲ ਯੂ ਵੀਜ਼ਾ ਜਿਹੜਾ ਬਣ ਗਿਆ। ਓਕੇ। ਇਹਨਾਂ ਨੇ ਜਿਹੜਾ ਬਣਾਇਆ ਸੀਗਾ ਇੱਕ ਵਾਵਾ ਜਿਹਨੂੰ ਕਹਿੰਦੇ ਆ ਵਿਕਟਮਸ ਆਫ ਟ੍ਰੈਫਿਕਿੰਗ ਐਂਡ ਵਾਇਲੈਂਸ ਪ੍ਰੋਟੈਕਸ਼ਨ ਐਕਟ। ਇੱਕ ਇਹਨਾਂ ਨੇ ਐਕਟ ਬਣਾਇਆ ਸੀਗਾ ਜਿਹਦੇ ਵਿੱਚ ਕਿ ਲੋਕੀ ਜਿਹੜੇ ਟ੍ਰੈਫਿਕ ਹੁੰਦੇ ਸੀਗੇ ਜਾਂ ਜਿਹਨਾਂ ਨਾਲ ਵਾਇਲੈਂਸ ਹੁੰਦਾ ਸੀਗਾ ਉਹਨਾਂ ਦੇ ਬਾਰੇ ਇਹਨਾਂ ਨੇ ਕਾਨੂੰਨ ਜਿਹੜੇ ਲਿਖਣੇ ਸ਼ੁਰੂ ਕੀਤੇ। ਸੋ ਉਸ ਦੇ ਵਿੱਚੋਂ ਜਿਹੜਾ ਵਾਵਾ ਨਿਕਲਿਆ ਉਸ ਦੇ ਵਿੱਚੋਂ ਜਿਹੜਾ ਫਿਰ ਸੀਗਾ ਯੂ ਵੀਜ਼ਾ ਨਿਕਲਿਆ। ਸੋ 2000 ਦੇ ਗੇੜ ਦੇ ਵਿੱਚ ਇਹ ਜਿਹੜਾ ਲਾਅ ਸੀਗਾ ਪਾਸ ਹੋਇਆ ਸੀਗਾ ਤੇ ਫਿਰ ਉੱਥੋਂ ਦੀ ਯੂ ਵੀਜ਼ਾ ਬਣਿਆ। ਇਹਦਾ ਸਿੰਪਲ ਜੇ ਦੇਖੀਏ ਤਾਂ ਨਿਚੋੜ ਇਹਦਾ ਇਹ ਹੈ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਇਮੀਗ੍ਰੈਂਟ ਹੈਗਾ ਅੱਜ ਦੀ ਡੇਟ 'ਚ ਵੀ ਉਹ ਡਰਦਾ। ਉਹ ਕਹਿੰਦਾ ਜੇ ਮੈਂ ਜਾਊਂਗਾ ਕੰਪਲੇਂਟ ਕਰੂੰਗਾ ਮੈਨੂੰ ਕਿਤੇ ਫੜ ਨਾ ਲੈਣ। ਉਹਨਾਂ ਜਦੋਂ ਉਹ ਕੰਮ ਕਰਦਾ ਸਟੋਰਾਂ ਤੇ ਲਿਕਰ ਸਟੋਰਾਂ ਤੇ ਕਿਤੇ ਵੀ ਕਾਫੀ ਜ਼ਿਆਦਾ ਵਾਰੀ ਆਪਾਂ ਸੁਣਦੇ ਹਾਂ ਕਿ ਉਹਨਾਂ ਨੂੰ ਪੈਸੇ ਪੂਰੇ ਨਹੀਂ ਦਿੱਤੇ ਜਾਂਦੇ, ਉਹਨਾਂ ਦੀ ਵੇਜ ਕੱਟੀ ਜਾਂਦੀ ਆ, ਉਹਨਾਂ ਨੂੰ ਨਹੀਂ ਦਿੱਤਾ ਜਾਂਦਾ। ਜਿਹੜਾ ਟਾਈਮ ਐਂਡ ਹਾਫ ਵਾਲਾ ਰੂਲ ਆ ਉਹ ਸਹੀ ਤਰੀਕੇ ਨਾਲ ਉਹਨਾਂ ਦੀ ਜਿਹੜੀ ਪੇਮੈਂਟ ਨਹੀਂ ਹੁੰਦੀ। ਲਿਵਿੰਗ ਕੰਡੀਸ਼ਨਸ ਕਈ ਵਾਰੀ ਸਹੀ ਤਰੀਕੇ ਨਾਲ ਨਹੀਂ, ਰਹਿਣ ਸਹਿਣ ਦਾ ਜਿਹੜਾ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਹੁੰਦਾ। ਇੱਦਾਂ ਦੇ ਹੋਰ ਕਈ ਸਾਰੇ ਜਿਹੜੀਆਂ ਚੀਜ਼ਾਂ ਉਹ ਕੰਪਰੋਮਾਈਜ਼ ਕਰ ਲੈਂਦੇ ਆ। ਇਮੀਗ੍ਰੈਂਟ ਆਏ ਹੁੰਦੇ ਆ ਉਹਨਾਂ ਨੂੰ ਜਿਹੜਾ ਇੱਥੇ ਦੇ ਲੇਬਰ ਲਾਜ਼ ਇੱਥੇ ਦੀਆਂ ਪ੍ਰੋਟੈਕਸ਼ਨਸ ਹੈਗੀਆਂ ਉਹਨਾਂ ਨੂੰ ਸਾਰਾ ਪਤਾ ਨਹੀਂ। ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਹੁੰਦਾ ਸੋ ਉਹਨਾਂ ਨੂੰ ਲੱਗਦਾ ਕਿ ਚਲੋ ਠੀਕ ਹੈ ਜੋ ਵੀ ਕੈਸ਼ 'ਤੇ ਕੰਮ ਮਿਲਦਾ ਕਰ ਲਓ। ਸੋ ਇੱਦਾਂ ਦੇ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਕਈ ਤਰ੍ਹਾਂ ਦੇ ਜਿਹੜੇ ਕਹਿ ਲਓ ਇੰਪਲੋਇਮੈਂਟ ਫਾਈਨੈਂਸ਼ੀਅਲ ਇਕਨੋਮਿਕ ਕ੍ਰਾਈਮ ਜਾਂ ਹੋਰ ਵੀ ਕਈ ਵਾਰੀ ਬੰਦੇ ਨਾਲ ਸੰਗੀਨ ਜੁਰਮ ਵੀ ਜੇ ਰੇਪ ਹੋ ਗਿਆ, ਕੁੱਟਮਾਰ ਪੈ ਗਈ, ਲੜਾਈ ਹੋ ਗਈ ਕਿਸੇ ਨਾਲ ਤਾਂ ਉਹ ਡਰਦਾ ਮਾਰਾ ਰਿਪੋਰਟ ਨਹੀਂ ਕਰਦਾ ਸੀ ਜਾਂ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਉਹਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਡਿਪੋਰਟ ਕਰਾ ਦੇਣਾ। ਸੋ ਬੰਦਾ ਇੱਕ ਡਰ ਦੇ ਵਿੱਚ ਰਹਿੰਦਾ ਸੀਗਾ। ਉਹਨਾਂ ਕੀ ਹੁੰਦਾ ਸੀਗਾ ਕਿ ਇੱਕ ਕ੍ਰਾਈਮ ਬਹੁਤ ਜ਼ਿਆਦਾ ਸੀਗਾ ਸਪੈਸ਼ਲੀ ਵੂਮਨ ਦੇ ਉੱਤੇ ਕ੍ਰਾਈਮ ਬਹੁਤ ਜ਼ਿਆਦਾ ਸੀਗਾ ਜਿਹਨਾਂ ਨੂੰ ਆਪਣੇ ਹੱਕਾਂ ਦਾ ਨਹੀਂ ਪਤਾ ਸੀਗਾ। ਸੋ ਉਹਨਾਂ ਨੇ ਇੱਕ ਵੀਜ਼ਾ ਬਣਾਇਆ ਯੂ ਵੀਜ਼ਾ। ਉਹ ਕਹਿੰਦੇ ਕਿ ਜੇ ਤੁਹਾਨੂੰ ਭਾਵੇਂ ਤੁਸੀਂ ਕੱਚੇ ਤਰੀਕੇ ਨਾਲ ਕੰਮ ਕਰਦੇ ਸੀਗੇ ਜੋ ਵੀ ਆ, ਜੇ ਤੁਹਾਡੇ ਨਾਲ ਕ੍ਰਾਈਮ ਹੋਇਆ ਆਪਾਂ ਤੁਹਾਨੂੰ ਬੋਦਰ ਨਹੀਂ ਕਰਨਾ ਕਿ ਤੁਸੀਂ ਕੱਚੇ ਤਰੀਕੇ ਨਾਲ ਕੰਮ ਕਰਦੇ ਸੀਗੇ,
ਜਾਂ ਤੁਸੀਂ ਕਿੱਦਾਂ ਇਹ ਬਾਰਡਰ ਟੱਪ ਕੇ ਆਏ ਆ, ਤੁਹਾਡੇ ਤੇ ਈਵਨ ਤੁਹਾਡੇ ਤੇ ਡਿਪੋਰਟੇਸ਼ਨ ਵੀ ਲੱਗੀ ਆ। ਉਹ ਕਹਿੰਦੇ ਕਿ ਤੁਹਾਨੂੰ ਆਪਾਂ ਇਦਾਂ ਦੀ ਛੋਟ ਦੇਣੀ ਆ ਕਿ ਜੇ ਠੀਕ ਹੈ। ਤੁਹਾਡੇ ਨਾਲ ਕ੍ਰਾਈਮ ਹੋਇਆ, ਤੁਸੀਂ ਬਿਨਾਂ ਡਰੇ ਅੱਗੇ ਆ ਕੇ ਉਹ ਜਿਹੜਾ ਆਪਣਾ ਕ੍ਰਾਈਮ ਉਹਨੂੰ ਰਿਪੋਰਟ ਕਰ ਸਕੋ। ਸੋ ਹੂੰ, ਸਿਰਫ ਅਮਰੀਕਾ ਵਰਗੀ ਕੰਟਰੀ ਹੀ ਕਰ ਸਕਦੀ ਆ ਕਿ ਜੇ ਤੁਹਾਡੇ ਤੇ ਡਿਪੋਰਟੇਸ਼ਨ ਵੀ ਲੱਗੀ ਆ, ਕੋਈ ਵੀ ਚੀਜ਼ ਆ, ਉਹ ਕਹਿੰਦੇ ਕਿ ਤੁਸੀਂ ਅੱਗੇ ਆਓ, ਕ੍ਰਾਈਮ ਨੂੰ ਰਿਪੋਰਟ ਕਰੋ, ਸਾਡੀ ਕ੍ਰਾਈਮ ਸੋਲਵਿੰਗ ਦੇ ਵਿੱਚ ਹੈਲਪ ਕਰੋ। ਤੁਸੀਂ ਜੇ ਸਾਡੀ ਹੈਲਪ ਕਰਦੇ ਹੋ, ਸਾਡੇ ਦੇਸ਼ ਦਾ ਫਾਇਦਾ ਹੁੰਦਾ, ਸਾਡਾ ਜਿਹੜਾ ਕ੍ਰਾਈਮ ਆ ਉਹ ਸੋਲਵ ਹੁੰਦੇ ਆ। ਘੱਟਦਾ ਆ। ਹੂੰ। ਤਾਂ ਕਰਕੇ ਇਹਨਾਂ ਨੇ ਜਿਹੜਾ ਸੀਗਾ ਯੂ ਵੀਜ਼ਾ ਉਹ ਬਣਾਇਆ। ਠੀਕ ਹੈ। ਸੋ ਡੋਮੈਸਟਿਕ ਵਾਇਲੈਂਸ ਵਾਲੇ ਜਾਂ ਹੋਰ ਵਾਇਲੈਂਸ ਜਾਂ ਵਾਇਲੈਂਟ ਕ੍ਰਾਈਮਸ ਜਿੱਦਾਂ ਤੁਸੀਂ ਦੱਸਿਆ ਵੀ ਉਸ ਨੂੰ ਜਿਹੜਾ ਉਹ ਲੈ ਕੇ